ਯਿਸੂ ਆਪਣੇ ਸ਼ਾਗਿਰਦਾਂ ਦੇ ਨਾਲ ਯਰੂਸ਼ਲਮ ਨੂੰ ਜਾ ਰਹੇ ਸਨ ਤੇ ਉਹਨਾਂ ਨੇ ਨਜ਼ਰ ਕੀ ਕੀਤੀ? ਆਪਣੇ ਸ਼ਾਗਿਰਦਾਂ ਦੇ ਵਿੱਚੋਂ ਦੋ ਨੂੰ ਬੁਲਾਇਆ। ਕਹਿਣ ਲੱਗੇ ਕਿ ਤੁਸੀਂ ਐਸਾ ਕਰੋ ਕਿ ਸਾਹਮਣੇ ਪਿੰਡ ਦੇ ਵਿੱਚ ਜਾਓ ਤੇ ਪਿੰਡੋਂ ਬਾਹਰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਵੇਗਾ, ਉਹਨੂੰ ਤੁਸੀਂ ਖੋਲ੍ਹ ਕੇ ਲੈ ਆਉਣਾ। ਜਦੋਂ ਤੁਹਾਨੂੰ ਕੋਈ ਪੁੱਛੇ ਕਿ ਇਹਨੂੰ ਕਿੱਥੇ ਲੈ ਕੇ ਚੱਲੇ ਹੋ ਤੇ ਤੁਸੀਂ ਕਹਿਣਾ ਹੈ ਖੁਦਾ ਮੈਨੂੰ ਇਹਦੀ ਜ਼ਰੂਰਤ ਹੈ। ਇਸੇ ਤਰ੍ਹਾਂ ਹੀ ਹੋਇਆ। ਜਦੋਂ ਗਏ ਗਧੀ ਦਾ ਬੱਚਾ ਖੋਲ੍ਹਿਆ ਤੇ ਉੱਥੇ ਪੁੱਛਿਆ ਗਿਆ ਤੇ ਉਹਨਾਂ ਨੇ ਦੱਸਿਆ ਕਿ ਖੁਦਾ ਮੈਨੂੰ ਇਹਦੀ ਜ਼ਰੂਰਤ ਹੈ। ਮੁਖਤਸਰ ਕਿੱਸਾ ਇਹ ਨਿਕਲਦਾ ਇਹਦੇ ਵਿੱਚੋਂ ਕਿ ਖੁਦਾ ਇਨਸਾਨ ਨੂੰ ਤਨਹਾ ਨਹੀਂ ਛੱਡਣਾ ਚਾਹੁੰਦਾ। ਇਨਸਾਨ ਦੀ ਸੋਚ ਤੋਂ ਵੱਧ ਕੇ ਖੁਦਾ ਉਹਨੂੰ ਪਿਆਰ ਕਰਨਾ ਚਾਹੁੰਦਾ। ਇਨਸਾਨ ਵਾਕਿਆ ਹੀ ਉਸ ਗਧੀ ਦੇ ਬੱਚੇ ਦੀ ਮਾਨਦ ਹੈ ਜਿਹਨੂੰ ਕੋਈ ਪਤਾ ਨਹੀਂ ਕਿ ਮੈਂ ਕਿੱਥੇ ਹਾਂ, ਮੈਂ ਕੀ ਕਰਨਾ ਹੈ, ਪਰ ਖੁਦਾਵੰਦ ਉਸ ਨੂੰ ਉਸ ਕਿੱਲੇ ਤੋਂ ਖੋਲ੍ਹ ਕੇ ਆਪਣੇ ਕੋਲ ਲਿਆਉਣਾ ਚਾਹੁੰਦਾ ਹੈ। ਉਹਦੀ ਸੋਚ ਨੂੰ ਤਬਦੀਲ ਕਰਨਾ ਚਾਹੁੰਦਾ ਹੈ, ਉਹਦੇ ਚਾਲ ਚੱਲਣ ਨੂੰ ਤਬਦੀਲ ਕਰਨਾ ਚਾਹੁੰਦਾ ਹੈ। ਅੱਜ ਗੌਰ ਕਰੀਏ ਕਿ ਇਹ ਗੱਲ ਹਕੀਕਤ ਹੈ ਕਿ ਖੁਦਾਵੰਦ ਸਾਨੂੰ ਪਿਆਰ ਕਰਨਾ ਚਾਹੁੰਦਾ ਹੈ। ਖੁਦਾ ਸਾਨੂੰ ਕਿੰਨਾ ਪਿਆਰ ਕਰਦਾ ਹੈ। ਗਧੀ ਦੇ ਬੱਚੇ ਦੀ ਮਿਸਾਲ ਦੇ ਕੇ ਉਸਨੇ ਸਾਨੂੰ ਆਪਣੇ ਕੋਲ ਬੁਲਾਉਣ ਦਾ ਕਿੰਨਾ ਵੱਡਾ ਪ੍ਰਬੰਧ ਕੀਤਾ ਹੈ। ਅਸੀਂ ਖੁਦਾਵੰਦ ਦਾ ਸ਼ੁਕਰੀਆ ਅਦਾ ਕਰੀਏ ਤੇ ਉਹਦੇ ਕੋਲ ਆਉਣ ਦੀ ਸੋਚ ਪੈਦਾ ਕਰੀਏ।